ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਹੁਣ ਨਿੱਤ ਨਵੀਆਂ ਅਪਡੇਟਸ ਸਾਹਮਣੇ ਆ ਰਹੀਆਂ ਨੇ। ਹੁਣ ਇੱਕ ਥਿਊਰੀ ਹੋਰ ਘੁੰਮ ਰਹੀ ਹੈ। ਉਹ ਥਿਊਰੀ ਇਹ ਹੈ ਕਿ ਜੇਕਰ ਸ਼ਗੁਨਪ੍ਰੀਤ ਹੈ ਜੇਕਰ ਉਹ ਇਸ ਤੋਂ ਪਹਿਲਾਂ ਪੁਲਿਸ ਸਾਹਮਣੇ ਜਾਂ ਪਬਲਿਕਲੀ ਕੋਈ ਸਟੇਟਮੈਂਟ ਦੇ ਦਿੰਦਾ ਤਾਂ ਸ਼ਾਇਦ ਸਿੱਧੂ ਮੂਸੇਵਾਲੇ ਦੀ ਜਾਨ ਬਚ ਸਕਦੀ ਸੀ। ਸ਼ਗੁਨਪ੍ਰੀਤ ਨੂੰ ਸਿੱਧੂ ਮੂਸੇਵਾਲੇ ਦਾ ਮੈਨੇਜਰ ਦੱਸਿਆ ਜਾਂਦਾ ਹੈ, ਪਰ ਅਸਲ ਦੇ ਵਿੱਚ ਉਹ ਸਿੱਧੂ ਮੂਸੇਵਾਲੇ ਦਾ ਮੈਨੇਜਰ ਨਹੀਂ, ਉਹ ਸਿੱਧੂ ਮੂਸੇਵਾਲੇ ਦੇ ਕਰੀਬੀਆਂ ਦੇ ਵਿੱਚੋਂ ਇੱਕ ਸੀ। ਹੁਣ ਸ਼ਗੁਨਪ੍ਰੀਤ ਹਾਈ ਕੋਰਟ ਪਹੁੰਚਿਆ ਤੇ ਉਸਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾ ਕੇ ਆਪਣੀ ਜਾਨ ਦੀ ਹਿਫਾਜ਼ਤ ਮੰਗੀ ਹੈ। ਅਸਲ ਦੇ ਵਿੱਚ ਜਿਹੜੀ ਥਿਊਰੀ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ, ਉਹ ਥਿਊਰੀ ਇਹ ਹੈ ਕਿ 29 ਮਾਰਚ ਨੂੰ ਜਿਹੜੇ ਸ਼ੂਟਰ ਫੜੇ ਗਏ ਸਨ, ਜਿਨ੍ਹਾਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਇਹਨਾਂ ਸ਼ੂਟਰਾਂ ਨੇ ਹੀ ਵਿੱਕੀ ਮਿੱਡੂ ਖੇੜਾ ਦਾ ਕਤਲ ਕੀਤਾ ਹੈ। ਇਹ ਗੱਲ 29 ਮਈ ਦੀ ਹੈ ਤੇ ਜਾਂਚ ਦੇ ਵਿੱਚ ਸ਼ਗੁਨਪ੍ਰੀਤ ਦਾ ਨਾਮ ਆਇਆ ਸੀ। ਪਰ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ 29 ਮਈ ਨੂੰ। ਸਵਾਲ ਹੁਣ ਇਹ ਉੱਠ ਰਿਹਾ ਕਿ ਜੇਕਰ ਸ਼ਗੁਨਪ੍ਰੀਤ ਇਸ ਮਾਮਲੇ ਦੇ ਵਿੱਚ ਕੋਈ ਜਨਤਕ ਬਿਆਨ ਜਾਂ ਕੋਈ ਸਟੇਟਮੈਂਟ ਦੇ ਦਿੰਦਾ ਤਾਂ ਸ਼ਾਇਦ ਸਿੱਧੂ ਮੂਸੇਵਾਲੇ ਦੀ ਜਾਨ ਬਚਾਈ ਜਾ ਸਕਦੀ ਸੀ, ਕਿਉਂਕਿ 29 ਮਾਰਚ ਤੋਂ 29 ਮਈ ਤੱਕ 2 ਮਹੀਨੇ ਲਾਗੇ ਨੇ। ਸ਼ਗੁਨਪ੍ਰੀਤ ਕੌਣ ਸੀ? ਇਹ ਕਿਹਾ ਜਾਂਦਾ ਕਿ ਸ਼ਗੁਨਪ੍ਰੀਤ ਸਿੱਧੂ ਮੂਸੇਵਾਲੇ ਦਾ ਮੈਨੇਜਰ ਸੀ, ਪਰ ਅਸਲ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਮੈਨੇਜਰ ਬੰਟੀ ਸੀ। ਪਰ ਫਿਰ ਸ਼ਗੁਨਪ੍ਰੀਤ ਕੌਣ ਸੀ? ਸ਼ਗੁਨਪ੍ਰੀਤ ਸਿੱਧੂ ਮੂਸੇਵਾਲੇ ਦੇ ਪੈਸੇ ਦਾ ਹਿਸਾਬ ਕਿਤਾਬ ਰੱਖਦਾ ਸੀ। ਉਹ ਕਰੀਬੀਆਂ 'ਚੋਂ ਇੱਕ ਸੀ ਜਿਹੜਾ ਸਿੱਧੂ ਦਾ ਵਿਸ਼ਵਾਸ ਪਾਤਰ ਕਿਹਾ ਜਾ ਸਕਦਾ ਹੈ, ਜਾਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਸਿੱਧੂ ਦੇ ਜੋ ਸ਼ੋਜ਼ ਲੱਗਦੇ ਸਨ ਜਾਂ ਉਹਦੇ ਗੀਤਾਂ ਦੀ ਜੋ ਰਿਕਾਰਡਿੰਗ ਸੀ, ਇਹਨਾਂ ਚੀਜ਼ਾਂ ਨੂੰ ਲੈ ਕੇ ਸ਼ਗੁਨਪ੍ਰੀਤ ਸਿੱਧੂ ਦੇ ਟੱਚ ਦੇ ਵਿੱਚ ਸੀ। ਅਸਲ ਦੇ ਵਿੱਚ ਹੁਣ ਉਸ ਨੇ ਹਾਈ ਕੋਰਟ ਦੇ ਵਿੱਚ 2 ਪਟੀਸ਼ਨਾਂ ਪਾਈਆਂ ਨੇ। ਇਹਦੇ ਵਿੱਚ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਦੇ ਵਿੱਚ ਉਸਨੇ ਅਗਾਊਂ ਜ਼ਮਾਨਤ ਮੰਗੀ ਹੈ ਤੇ ਉੱਥੇ ਹੀ ਗੈਂਗਸਟਰ ਲਾਰੈਂਸ ਤੇ ਗੋਲਡੀ ਬਰਾੜ ਤੋਂ ਜਾਣ ਦਾ ਖਤਰਾ ਦੱਸਿਆ। ਉਹਨੇ ਹਾਈ ਕੋਰਟ ਤੋਂ ਸੁਰੱਖਿਆ ਵੀ ਮੰਗੀ ਹੈ। ਉਹਨੇ ਕਿਹਾ ਕਿ ਜਦੋਂ ਵੀ ਉਹ ਮੁਹਾਲੀ ਆਵੇ ਤਾਂ ਏਅਰਪੋਰਟ ਤੋਂ ਲੈ ਕੇ ਜਿੱਥੋਂ ਤੱਕ ਵੀ ਉਹਨੇ ਪਹੁੰਚਣਾ ਉਸ ਤੱਕ ਉਸ ਨੂੰ ਸਿਕਿਉਰਿਟੀ ਮੁਹੱਈਆ ਕਰਵਾਈ ਜਾਵੇ। ਉਸ ਦੀਆਂ ਪਟੀਸ਼ਨਾਂ 'ਤੇ ਛੇਤੀ ਸੁਣਵਾਈ ਹੋ ਸਕਦੀ ਹੈ। ਜਦੋਂ ਹੀ ਸ਼ਗੁਨਪ੍ਰੀਤ ਦਾ ਨਾਂ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਨਾਲ ਜੁੜਿਆ ਸੀ ਤਾਂ ਉਸ ਤੋਂ ਬਾਅਦ ਇਹ ਲਗਾਤਾਰ ਸੁਰਖੀਆਂ ਦੇ ਵਿੱਚ ਆਇਆ ਸੀ। ਸ਼ਗੁਨਪ੍ਰੀਤ ਸਿੱਧੂ ਮੂਸੇਵਾਲੇ ਦਾ ਕਰੀਬੀ ਮੰਨਿਆ ਜਾਂਦਾ ਹੈ ਤੇ ਪਹਿਲਾਂ ਉਹ ਸਿੱਧੂ ਮੂਸੇਵਾਲੇ ਦੇ ਨਾਲ ਹੀ ਰਹਿੰਦਾ ਸੀ। ਹਾਲਾਂਕਿ ਪਿਛਲੇ ਸਾਲ ਅਗਸਤ ਮਹੀਨੇ ਦੇ ਵਿੱਚ ਮੁਹਾਲੀ ਦੇ ਵਿੱਚ ਮਿੱਡੂ ਖੇੜਾ ਕਤਲ ਮਾਮਲੇ ਦੇ ਵਿੱਚ ਉਹਦਾ ਨਾਂ ਆ ਗਿਆ ਸੀ। ਉਦੋਂ ਤੋਂ ਲੈ ਕੇ ਦਿੱਲੀ ਪੁਲਿਸ ਦੀ ਜਾਂਚ ਦੇ ਵਿੱਚ ਉਹਦਾ ਸਬੰਧ ਵਿੱਕੀ ਮਿੱਡੂ ਖੇੜਾ ਦਾ ਕਤਲ ਦਾ ਜ਼ਿੰਮਾ ਲੈਣ ਵਾਲੇ ਗੈਂਗਸਟਰ ਕੌਸ਼ਲ ਚੌਧਰੀ ਦੇ ਸ਼ਾਰਪ ਸ਼ੂਟਰਾਂ ਨਾਲ ਦੱਸਿਆ ਗਿਆ। ਇਸ ਤੋਂ ਬਾਅਦ ਸ਼ਗੁਨਪ੍ਰੀਤ ਅਚਾਨਕ ਗਾਇਬ ਹੋ ਜਾਂਦਾ ਹੈ ਤੇ ਸ਼ਗੁਨਪ੍ਰੀਤ ਬਾਰੇ ਪਤਾ ਲੱਗਦਾ ਕਿ ਉਹ ਆਸਟ੍ਰੇਲੀਆ ਚਲਾ ਗਿਆ। ਉਦੋਂ ਤੋਂ ਉੱਥੇ ਹੀ ਹੈ। ਮੂਸੇਵਾਲੇ ਦੇ ਕਤਲ ਕਰਨ ਵਾਲੇ ਲਾਰੈਂਸ ਗੈਂਗ ਨੂੰ ਵੀ ਸ਼ੱਕ ਹੈ ਕਿ ਸ਼ਗੁਨਪ੍ਰੀਤ ਨੂੰ ਮੂਸੇਵਾਲੇ ਨੇ ਹੀ ਆਸਟ੍ਰੇਲੀਆ ਭਜਾਉਣ ਦੇ ਵਿੱਚ ਉਹਦੀ ਮਦਦ ਕੀਤੀ ਹੈ। ਸੰਭਾਵਨਾ ਇਹ ਵੀ ਜਤਾਈ ਜਾਂਦੀ ਰਹੀ ਹੈ ਕਿ ਰੰਜਿਸ਼ ਦੀ ਵਜ੍ਹਾ ਕਰਕੇ ਲਾਰੈਂਸ ਗੈਂਗ ਨੇ ਮੂਸੇਵਾਲਾ ਦਾ ਕਤਲ ਕੀਤਾ। ਸ਼ਗੁਨਪ੍ਰੀਤ 'ਤੇ ਸ਼ੱਕ ਸੀਗਾ ਕਿ ਉਸਨੇ ਮਿੱਡੂ ਖੇੜਾ ਦਾ ਕਤਲ ਕਰਨ ਵਾਲੇ ਸ਼ਾਰਪ ਸ਼ੂਟਰਾਂ ਨੂੰ ਲੁਕਣ ਛਿਪਣ ਦੀ ਥਾਂ ਦਿੱਤੀ ਸੀ। ਅਸਲ ਦੇ ਵਿੱਚ ਵਿੱਕੀ ਮਿੱਡੂ ਖੇੜਾ ਦੇ ਕਤਲ ਮਾਮਲੇ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੇ ਜਿਹੜੀ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਸੀ, ਉਹਦੇ ਵਿੱਚ ਵੀ ਸਿੱਧੂ ਮੂਸੇਵਾਲਾ ਕਤਲ ਮਾਮਲੇ ਨੂੰ ਵਿੱਕੀ ਮਿੱਡੂ ਖੇੜਾ ਕਤਲ ਦੇ ਨਾਲ ਜੋੜ ਕੇ ਦੇਖਿਆ ਗਿਆ ਸੀ। ਕਿਹਾ ਗਿਆ ਸੀਗਾ ਕਿ ਇਹ ਵਿੱਕੀ ਮਿੱਡੂ ਖੇੜਾ ਦਾ ਕਤਲ ਦਾ ਬਦਲਾ ਲੈ ਗਿਆ। ਹੁਣ ਥਿਊਰੀ ਇਹ ਦਿੱਤੀ ਜਾ ਰਹੀ ਹੈ, ਹੁਣ ਧਾਰਨਾ ਜਾਂ ਸਟੇਟਮੈਂਟ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਜੇਕਰ ਸ਼ਗੁਨਪ੍ਰੀਤ ਦਾ ਨਾਂ ਆਇਆ ਸੀ ਤਾਂ ਉਸ ਨੂੰ ਪੁਲਿਸ ਜਾਂਚ ਦੇ ਵਿੱਚ ਸ਼ਾਮਲ ਹੋ ਕੇ ਜਾਂ ਪਬਲਿਕਲੀ ਕੋਈ ਸਟੇਟਮੈਂਟ ਪਾ ਕੇ ਜਾਂ ਸੋਸ਼ਲ ਮੀਡੀਆ 'ਤੇ ਕੋਈ ਸਟੇਟਮੈਂਟ ਪਾ ਕੇ ਇਸ ਬਾਬਤ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਸੀ, ਤਾਂ ਜੋ ਸਿੱਧੂ ਮੂਸੇਵਾਲੇ ਦੀ ਜਾਨ ਬਚ ਸਕਦੀ। ਇਹ ਗੱਲਾਂ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਇੱਕ ਇੰਟਰਵਿਊ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇਹ ਗੱਲ ਕਹੀ ਸੀ ਕਿ ਉਹ ਬਹੁਤ ਛੇਤੀ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਦੇ ਵਿੱਚ ਜੋ ਉਹਦੇ 'ਤੇ ਉਂਗਲ ਚੁੱਕੀ ਜਾ ਰਹੀ ਹੈ ਉਸ ਮਾਮਲੇ 'ਤੇ ਆਪਣੀ ਸਫਾਈ ਦੇਣਗੇ। ਪਰ ਇਹ ਸਾਰੀਆਂ ਗੱਲਾਂ ਧਰੀਆਂ ਰਹਿ ਗਈਆਂ ਕਿਉਂਕਿ ਸ਼ਗੁਨਪ੍ਰੀਤ ਦਾ ਅਚਾਨਕ ਆਸਟ੍ਰੇਲੀਆ ਚਲਾ ਜਾਣਾ, ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਦਾ ਸਿੱਧੂ ਮੂਸੇਵਾਲੇ ਤੇ ਸ਼ਗੁਨਪ੍ਰੀਤ ਦੇ ਨਾਲ ਜੋੜ ਕੇ ਦੇਖਿਆ ਜਾਣਾ, ਇਹ ਗੱਲਾਂ ਨੇ ਫਿਰ ਜੋ ਮਾਮਲਾ ਸੀ ਉਹਨੂੰ ਹੋਰ ਤੂਲ ਦੇ ਦਿੱਤੀ। ਸਹੀ ਕੌਣ ਹੈ, ਗਲਤ ਕੌਣ ਹੈ, ਇਹਦਾ ਫੈਸਲਾ ਪੁਲਿਸ ਜਾਂ ਜਾਂਚ ਨੇ ਕਰਨਾ ਹੈ ਜਾਂ ਜੁਡੀਸ਼ੀਅਰੀ ਨੇ ਤੈਅ ਕਰਨਾ ਹੈ ਕਿ ਦੋਸ਼ੀ ਕੌਣ ਹੈ।
ਪਰ ਹਾਂ, ਇੰਨਾ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਜੇਕਰ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਦੇ ਵਿੱਚ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਸਨ, ਉਹਨਾਂ ਗੱਲਾਂ ਦੀ ਬਾਬਤ ਸਿੱਧੂ ਮੂਸੇਵਾਲਾ ਜਾਂ ਸ਼ਗਨਪ੍ਰੀਤ ਖੁੱਲ੍ਹ ਕੇ ਠੋਕ ਵਜਾ ਕੇ ਇਹ ਗੱਲ ਕਹਿ ਦਿੰਦੇ ਕਿ ਸਾਡੇ ਇਸ ਮਾਮਲੇ ਨਾਲ ਕੋਈ ਸੰਬੰਧ ਨਹੀਂ ਹੈ, ਤਾਂ ਸ਼ਾਇਦ ਸਿੱਧੂ ਮੂਸੇਵਾਲੇ ਦੀ ਜਾਨ ਬਚ ਸਕਦੀ ਸੀ। ਇਹ ਮਹਿਜ਼ ਇੱਕ ਥਿਊਰੀ ਹੋ ਸਕਦੀ ਹੈ, ਪਰ ਕਿਉਂਕਿ ਜਾਂਚ ਦੇ ਵਿੱਚ ਇਹ ਗੱਲ ਵੀ ਸਾਹਮਣੇ ਆ ਚੁੱਕੀ ਹੈ ਕਿ ਸਿੱਧੂ ਮੂਸੇਵਾਲੇ ਦੀ ਰੇਕੀ ਪਿਛਲੇ ਕਈ ਮਹੀਨਿਆਂ ਤੋਂ ਕੀਤੀ ਜਾ ਰਹੀ ਸੀ।